ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 14 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਆਲ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਮੇਨ ਖਬਰਾਂ ਵੱਲ ਚੱਲੀਏ ਤੇ ਕਾਫੀ ਜਿਹੜੀਆਂ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀਆਂ ਆ, ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਹੈਗੇ ਆ। ਜੋ ਵਾਸ਼ਿੰਗਟਨ DC ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਨੈਸ਼ਨਲ ਗਾਰਡਸ ਭੇਜੇ ਹੈਗੇ ਆ। ਹੁਣ ਇਹ ਖਬਰਾਂ ਆ ਰਹੀਆਂ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਵੀ ਉੱਥੇ ਜੋ ਇਮੀਗ੍ਰੇਸ਼ਨ ਚੈੱਕ ਪੁਆਇੰਟ ਵੀ ਲਾਏ ਜਾ ਰਹੇ ਹੈਗੇ ਆ। ਸਟਾਪ ਸਾਈਨ ਦੇ ਉੱਤੇ ਲੋਕਾਂ ਨੂੰ ਖੜੇ ਕਰਕੇ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਵੀ ਜਿਹੜਾ ਚੈੱਕ ਕੀਤਾ ਜਾ ਰਿਹਾ ਹੈਗਾ। ਦੇਖੋ, ਨਵੀਂ ਗੱਲ ਨਹੀਂ, ਕੁਝ ਮਹੀਨੇ ਪਹਿਲਾਂ ਸਾਨੂੰ ਵੀ ਕਾਲਸ ਆਈਆਂ ਸੀ ਸੈਨ ਫਰਾਂਸਿਸਕੋ ਤੋਂ। ਉੱਥੇ ਸੈਨ ਫਰਾਂਸਿਸਕੋ ਦੇ ਵਿੱਚ ਵੀ ਕੁਝ ਸਟਰੀਟਾਂ ਦੇ ਖੜੇ ਕਰਕੇ ਇਕੱਲੇ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਹ ਚੈੱਕ ਕੀਤਾ ਗਿਆ ਸੀਗਾ। DC ਦੇ ਪੁਲਿਸ ਚੀਫ ਪਮੇਲਾ ਸਮਿਥ ਉਹਨਾਂ ਨੇ ਇੱਕ ਆਰਡਰ ਜਾਰੀ ਕੀਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੋ ਪੁਲਿਸ ਆਫੀਸਰਸ ਆ ਉਹ ਹੁਣ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟਸ ਨੂੰ ਅਸਿਸਟ ਕਰ ਸਕਦੇ ਹੈਗੇ ਆ। ਉਹਨਾਂ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰ ਸਕਦੇ ਲੋਕਾਂ ਦੇ ਨਾਲ, ਲੋਕਾਂ ਦੀ ਜੋ ਉਹਨਾਂ ਦੇ ਕੋਲ ਹੈਗੀ ਆ। ਤੇ ਜਦੋਂ ਟ੍ਰੈਫਿਕ ਸਟਾਪ ਹੋਣਾ ਹੈਗਾ, ਸੋ ਕਈ ਲੋਕ ਜਿਹੜੇ ਆ ਪ੍ਰੋਟੈਸਟ ਵੀ ਕਰ ਰਹੇ ਹੈਗੇ ਆ, ਪਰ ਇਹ ਆਲਰੇਡੀ ਕੰਮ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਸ਼ੁਰੂ ਹੋ ਗਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗਵਰਨਰ ਗੈਵਨ ਨਿਊਸਮ ਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਮਿਲ ਕੇ ਇਲੈਕਸ਼ਨ ਰਿਗਿੰਗ ਰਿਸਪੌਂਸ ਐਕਟ ਦੇ ਲਈ ਅੱਜ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ। ਉਸ ਦਰਮਿਆਨ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਕਈ ਜਿਹੜੀਆਂ ਉਹ ਗੱਲਾਂ ਆਖੀਆਂ ਤੇ ਉਹਨਾਂ ਨੇ ਕਿਹਾ ਵੀ ਜੋ ਟੈਕਸਸ ਦੇ ਵਿੱਚ ਰੀਡਿਸਟ੍ਰਿਕਟਿੰਗ ਕੀਤੀ ਜਾ ਰਹੀ ਆ ਉਸ ਦਾ ਜਵਾਬ ਕੈਲੀਫੋਰਨੀਆ ਦੇ ਵੱਲੋਂ ਦਿੱਤਾ ਜਾਊਗਾ। ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਸਾਨੂੰ ਜਿਹੜਾ ਆ ਉਹ ਚੁੱਪ ਨਹੀਂ ਰਹਿਣਾ ਚਾਹੀਦਾ ਤੇ ਬਾਕੀ ਜਿਹੜੇ ਸੂਬਿਆਂ ਨੂੰ ਵੀ ਉਹਨਾਂ ਨੇ ਗੁਹਾਰ ਨਾਲ ਲਾਈ। ਕਹਿੰਦੇ ਵੀ ਵੀ ਨੀਡ ਟੂ ਸਟੈਂਡ ਅਪ, ਨਾਟ ਜਸਟ ਕੈਲੀਫੋਰਨੀਆ, ਅਦਰ ਸਟੇਟਸ ਨੀਡਸ ਟੂ ਸਟੈਂਡ ਅਪ। ਉਹਨਾਂ ਨੇ ਕਿਹਾ ਵੀ ਡੈਮੋਕ੍ਰੇਸੀ ਨੂੰ ਡਿਫੈਂਡ ਕਰਨ ਦੇ ਲਈ ਆਪਾਂ ਨੂੰ ਇਹ ਸਾਰਾ ਕੁਝ ਕਰਨਾ ਪੈਣਾ ਹੈਗਾ ਆ। ਸੋ ਨਵੀਂ ਜਿਹੜੀ ਕੈਂਪੇਨ ਵੈਬਸਾਈਟ ਆ ਉਹ ਵੀ ਉਸ ਦਾ ਵੀ ਉਹਨਾਂ ਨੇ ਅਨਵੇਲ ਉਸ ਨੂੰ ਕੀਤਾ, ਜਿਸ ਦੇ ਵਿੱਚ ਹਾਊਸ ਦੇ ਡੈਮੋਕ੍ਰੇਟ, ਸੁਪਰ ਪੈਕ, ਡੈਮੋਕ੍ਰੇਟ ਮੈਗਾ ਡੋਨਰ, ਉਹ ਜਿਹੜੇ ਇਨੀਸ਼ੀਅਲ ਫੰਡਰਸ ਦੇ ਤੌਰ ਦੇ ਉੱਤੇ ਜਿਹੜੇ ਉਹ ਸਾਹਮਣੇ ਆਏ ਹੈਗੇ ਆ। ਕਈ ਜਿਹੜੇ ਸਪੀਕਰਸ ਆ ਉਹ ਉੱਥੇ ਬੋਲੇ। ਇਮੀਗ੍ਰੇਸ਼ਨ ਰੇਡਸ ਦੀ ਉਹਨਾਂ ਨੇ ਨਿੰਦਾ ਜਿਹੜੀ ਉਹ ਕੀਤੀ ਜੋ ਲਾਸ ਐਂਜਲਸ ਦੇ ਵਿੱਚ ਚੱਲ ਰਿਹਾ ਸੀ। SEIU ਕੈਲੀਫੋਰਨੀਆ ਦੇ ਜਿਹੜੇ ਪ੍ਰੈਜ਼ੀਡੈਂਟ ਡੇਵਿਡ ਹੋਆਟਾ, ਉਹ ਵੀ ਉਹਨਾਂ ਦੇ ਵਿੱਚ ਬੋਲਣ ਵਾਲਿਆਂ ਸੀ, ਜਿਨ੍ਹਾਂ ਨੂੰ ਇੱਕ ਟਾਈਮ ਦਿੱਤੇ ਆਈਸ ਵਾਲਿਆਂ ਨੇ ਚੱਕਿਆ ਵੀ ਸੀਗਾ। ਸੋ ਕਾਫੀ ਇਸ ਟਾਈਮ ਹਰਜੋਤ ਸਿੰਘ ਜੀ ਰੌਲਾ ਰੱਪਾ ਜਿਹੜਾ ਉਹ ਪੂਰੀ ਤਰ੍ਹਾਂ ਪੈ ਚੁੱਕਾ ਆ। ਸੋ ਰੈੱਡ ਵਰਸਿਸ ਬਲੂ ਜਿਹੜੀ ਫਾਈਟ ਆ, ਰੀਡਿਸਟ੍ਰਿਕਟਿੰਗ ਦੀ ਲੜਾਈ ਆ, ਉਹ ਅੱਗੇ ਜਿਹੜੀ ਉਹ ਆ ਰਹੀ ਆ। ਉਹਨਾਂ ਨੇ ਕਿਹਾ ਵੀ ਤੁਸੀਂ ਬੇਅਰ ਨੂੰ ਜਿਹੜਾ ਉਹ ਪੋਕ ਕੀਤਾ ਵੀ ਰਿੱਛ ਨੂੰ ਭਾਲੂ ਨੂੰ, ਕਿਉਂਕਿ ਕੈਲੀਫੋਰਨੀਆ ਦਾ ਜਿਹੜਾ ਕਹਿ ਸਕਦੇ ਹਾਂ ਵੀ ਸਟੇਟ ਐਨੀਮਲ ਜਾਂ ਮੇਨ ਐਜ਼ ਏ ਬੇਅਰ ਦੇ ਤੌਰ ਦੇ ਉੱਤੇ ਉਹ ਜਾਣਿਆ ਜਾਂਦਾ। ਤੇ ਕਹਿੰਦੇ ਵੀ ਹੁਣ ਤੁਹਾਨੂੰ ਪੰਚ ਜਿਹੜਾ ਆ ਉਸ ਦਾ ਕਿੱਤਾ ਜਿਹੜਾ ਹੋ ਜਾਊਗਾ। ਉਹਨਾਂ ਨੇ ਇੱਥੋਂ ਤੱਕ ਵੀ ਗੱਲਾਂ ਆਖੀਆਂ ਵੀ ਜਿਹੜਾ ਟਰੰਪ ਆ ਉਹ ਤੀਜੀ ਵਾਰ ਇਲੈਕਸ਼ਨ ਦੇ ਲਈ ਰਨ ਜਿਹੜਾ ਉਹ ਕਰੂਗਾ। ਮੁਲਕ ਦਾ ਕਹਿੰਦੇ ਵੀ ਉਸਨੇ ਸਤਿਆਨਾਸ਼ ਮਾਰ ਦਿੱਤਾ ਆ। ਇਹ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਉੱਥੇ ਬਿਆਨ ਜਿਹੜੇ ਉਹ ਦਿੱਤੇ ਆ। ਸੋ ਓਬਵੀਅਸਲੀ ਪੋਲੀਟੀਕਲ ਪਾਰਟੀ ਜਿਹੜੀਆਂ ਆ ਉਹ ਆਪੋ ਆਪਣੇ ਪੱਧਰ ਦੇ ਉੱਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਗੱਲਾਂ ਜਿਹੜੀਆਂ ਉਹ ਕਰ ਰਹੇ ਆ। ਸੋ 4 ਨਵੰਬਰ ਨੂੰ ਸਪੈਸ਼ਲ ਇਲੈਕਸ਼ਨ ਦਾ ਐਲਾਨ ਜਿਹੜਾ ਆ ਉਹ ਉਹਨਾਂ ਨੇ
ਕਰ ਦਿੱਤਾ ਆ। ਇਸ ਐਕਟ ਦੇ ਉੱਤੇ ਉਹਨਾਂ ਨੇ ਸਾਈਨ ਕੀਤਾ ਤੇ ਸਟੇਟ ਲੈਜਿਸਲੇਚਰ ਕਹਿੰਦੇ ਵੀ ਇਸ ਦੇ ਉੱਤੇ ਅਗਲੇ ਹਫ਼ਤੇ ਵੋਟ ਜਿਹੜੀ ਉਹ ਪਾ ਦਊਗੀ, ਜਿਸ ਦੇ ਨਾਲ 4 ਨਵੰਬਰ ਨੂੰ ਜਿਹੜੀ ਸਪੈਸ਼ਲ ਇਲੈਕਸ਼ਨ ਆ ਉਹ ਜਿਹੜੀ ਉਹ ਹੋ ਜਾਊਗੀ। ਸੋ ਪਰ ਇਸੇ ਦਰਮਿਆਨ ਹਰਜੋਤ ਸਿੰਘ ਜੀ, ਟਰੰਪ ਹੋਣਾ ਨੇ ਆਪਣੇ ਜਿਹੜੇ ਬਾਰਡਰ ਪੈਟਰੋਲ ਦੇ ਏਜੰਟਸ ਆ ਉਹ ਉੱਤੇ ਬਾਹਰ ਜਿਹੜੇ ਉਹ ਘਲਾ ਦਿੱਤੇ, ਜਿੱਥੇ ਇਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ। ਗ੍ਰੈਗਰੀ ਬਵੀਨੋ ਅਲ ਸੈਂਟਰੋ ਸੈਕਟਰ ਦੇ ਜਿਹੜੇ ਚੀਫ ਆਫ ਬਾਰਡਰ ਪੈਟਰੋਲ ਦੇ, ਉਹਨਾਂ ਨੇ ਵੀਡੀਓ ਪੋਸਟ ਕੀਤੀ ਆਨਲਾਈਨ। ਉਹਨਾਂ ਨੇ ਕਿਹਾ ਵੀ ਸਾਡਾ ਫੋਕਸ ਜਿਹੜਾ ਸੇਫਟੀ ਦੇ ਵੱਲ ਆ, ਤੇ ਕਹਿੰਦੇ ਮੈਨੂੰ ਪਤਾ ਨਹੀਂ ਆ ਵੀ ਨਿਊਸਮ ਜਿਹੜਾ ਇਸ ਟਾਈਮ ਇਵੈਂਟ ਦੇ ਵਿੱਚ ਅੰਦਰ ਹੈਗਾ ਆ ਜੈਪਨੀਜ਼ ਅਮਰੀਕਨ ਨੈਸ਼ਨਲ ਮਿਊਜ਼ੀਅਮ ਦੇ ਵਿੱਚ, ਜਿਹੜਾ ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਅਸੀਂ ਤਾਂ ਜੀ ਭਾਈ ਸੇਫਟੀ ਦੇ ਲਈ ਇੱਥੇ ਜਿਹੜੇ ਉਹ ਆਏ ਹੈਗੇ ਆ। ਸੋ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ ਵੀ ਜੋ ਇਹ ਇਸ ਟਾਈਮ ਮਾਹੌਲ ਬਣ ਚੁੱਕਾ ਆ, ਜਿਸ ਤਰੀਕੇ ਦੀ ਲੜਾਈ, ਪੋਲੀਟੀਕਲ ਲੜਾਈ ਵਿੱਢ ਚੁੱਕੀ ਆ, ਉਹ ਹੁਣ ਲੱਗਦਾ ਵੀ ਕਾਫੀ ਅੱਗੇ ਤੱਕ ਜਿਹੜੀ ਉਹ ਜਾਣ ਵਾਲੀ ਆ। ਕੀ ਟੈਕਸਸ ਤੋਂ ਬਾਅਦ ਚ ਹੋਰ ਰੈੱਡ ਸਟੇਟਸ, ਆਈ ਥਿੰਕ ਮਜ਼ੂਰੀ ਤੇ ਆਇਓਵਾ ਤੋਂ ਵੀ ਨਿਊਜ਼ ਆ ਰਹੀਆਂ ਸੀ, ਉਹ ਵੀ ਜਿਹੜੇ ਇਸ ਤਰੀਕੇ ਦੇ ਨਾਲ ਰੀਡਿਸਟਿੰਕਟ ਕਰਨਗੇ। ਕੀ ਨਿਊਯਾਰਕ ਡੈਮੋਕ੍ਰੇਟਸ ਦੇ ਵੱਲੋਂ ਇਹਨਾਂ ਦੇ ਵੱਲੋਂ ਕੈਲੀਫੋਰਨੀਆ ਦੀ ਤਰਜ਼ ਦੇ ਉੱਤੇ ਉਹ ਵੀ ਕੁਛ ਇਦਾਂ ਦਾ ਕਦਮ ਚੱਕਦੇ ਆ ਜਾਂ ਨਹੀਂ? ਟਰੰਪ ਹੁਣਾਂ ਨੇ ਟੈਕਸਸ ਦੇ ਵਿੱਚ 5 ਕਾਂਗਰੈਸ਼ਨਲ ਜਿਹੜੀਆਂ ਸੀਟਸ ਆ, ਡਿਸਟ੍ਰਿਕਟਸ ਆ, ਉਹ ਆਪਣੇ ਹੱਕ ਦੇ ਵਿੱਚ, ਰਿਪਬਲਿਕਨਸ ਦੇ ਬੇਸਿਕਲੀ ਹੱਕ ਦੇ ਵਿੱਚ ਲਿਆਉਣ ਦੇ ਲਈ, ਰੀਡਿਸਟਿੰਗ ਕਰਨ ਦੇ ਲਈ ਜਿਹੜਾ ਉਹ ਆਖਿਆ ਆ। ਤੇ ਹੁਣ ਡੈਮੋਕ੍ਰੇਟਸ ਦੇ ਵੱਲੋਂ ਜਿਹੜਾ ਨਿਊਸਮ ਆ ਉਹ ਬੇਸਿਕਲੀ ਮੈਦਾਨ ਦੇ ਵਿੱਚ ਆ ਚੁੱਕਾ ਹੈ। ਮੈਨੂੰ ਲੱਗਦਾ ਹਰਜੋਤ ਸਿੰਘ ਜੀ, ਡੈਮੋਕ੍ਰੇਟਸ ਦਾ ਤਾਂ ਵਿੱਚੋਂ ਪਤਾ ਨਹੀਂ ਆਉਂਦੇ ਸਾਲਾਂ ਦੇ ਵਿੱਚ ਕੀ ਬਣਨਾ ਆ, ਪਰ ਹਾਲ ਦੀ ਘੜੀ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਉਹ ਇਸ ਦੇ ਵਿੱਚ ਮੋਹਰਾ ਲੀਡਰ ਜਿਹੜਾ ਉਹ ਬਣ ਕੇ ਜ਼ਰੂਰ ਉਹ ਉੱਭਰ ਰਿਹਾ ਹੈਗਾ ਆ। ਜੀ ਬਿਲਕੁਲ, ਜਿਸ ਇੱਕ ਪਾਸੇ ਜਿੱਥੇ ਕੈਲੀਫੋਰਨੀਆ ਦੇ ਗਵਰਨਰ ਦੀ ਪ੍ਰੈਸ ਕਾਨਫਰੰਸ ਹੋ ਰਹੀ ਸੀ, ਦੂਜੇ ਪਾਸੇ ਉੱਥੇ ਜਿਹੜੇ ਗਾਰਡਸ ਹੈਗੇ ਆ, ਬਾਰਡਰ ਪੈਟਰੋਲ ਏਜੰਟਸ, ਬਾਰਡਰ ਪੈਟਰੋਲ ਦੇ, ਉਹ ਲੋਕਾਂ ਨੂੰ ਅਰੈਸਟ ਕਰਨ ਲਈ ਲੱਭ ਰਹੇ ਸੀਗੇ। ਸੋ ਜਿਹੜੇ ਨਵੇਂ ਲੀਕਡ ਚਾਰਟਸ ਰਿਵੀਲ ਹੋਏ ਹੈਗੇ ਆ, ਕੌਣ ਵਿਨਰ ਹੋਊਗਾ, ਕੌਣ ਲੂਜ਼ਰ ਹੋਊਗਾ, ਜਿਹੜੀ ਨਵੀਂ ਕੈਲੀਫੋਰਨੀਆ ਦੀ ਡੈਮੋਕ੍ਰੈਟਿਕ ਜੈਰੀਮੈਂਡਰਿੰਗ ਹੋਣ ਜਾ ਰਹੀ ਆ ਮੈਪਸ ਦੀ, ਉਹਦੇ ਵਿੱਚ ਜਿਹੜਾ ਕੈਲੀਫੋਰਨੀਆ ਡਿਸਟ੍ਰਿਕਟ 1 ਜੋ ਹੈਗਾ ਆ, ਜਿੱਥੇ ਦੇ ਡਗ ਲਾਮਾਲਫਾ ਹੈਗੇ ਆ ਰਿਪਬਲਿਕਨ, ਉਹ ਉੱਥੇ ਉਹ ਸੀਟ ਲੂਜ਼ ਕਰ ਸਕਦੇ ਆ ਜੇ ਉਹਨਾਂ ਦਾ ਮੈਪ ਚੇਂਜ ਕੀਤਾ ਜਾਂਦਾ ਟੂ ਸੇਫ ਡੈਮੋਕ੍ਰੈਟਿਕ। ਕੈਲੀਫੋਰਨੀਆ ਡਿਸਟ੍ਰਿਕਟ 3 ਦੇ ਵੀ ਜੋ ਰਿਪਰੈਜ਼ੈਂਟੇਟਿਵ ਕੈਬਨ ਕਾਈਲੀ ਹੈਗੇ ਆ, ਉਹ ਵੀ ਲੂਜ਼ ਕਰੂਗੇ। ਡਿਸਟ੍ਰਿਕਟ 9 ਦੇ ਜੋਸ਼ ਹਾਰਡਰ ਆ, ਨਾਰਦਰਨ ਸੈਂਟਰ ਵੈਲੀ ਦੇ ਆ। ਸੋ ਉਹ ਜਿਹੜੀ ਆ ਡੈਮੋਕ੍ਰੇਟਸ ਨੂੰ ਲੀਨ ਕਰਦੀ ਆ, ਪਰ ਉਹ ਪੱਕੀ ਕਹਿੰਦੇ ਡੈਮੋਕ੍ਰੇਟਸ ਵੱਲ ਚਲੇ ਜਾਊਗੀ। ਇਸੇ ਤਰ੍ਹਾਂ ਡਿਸਟ੍ਰਿਕਟ 13 ਸੈਂਟਰ ਵੈਲੀ, ਜਿਹੜੀ ਕਿ ਪਿਛਲੀ ਵਾਰੀ ਬੜੀ ਥੋੜੀ ਜਿਹੀ ਮਾਰਜਨ ਦੇ ਨਾਲ ਡੈਮੋਕ੍ਰੇਟ ਐਡਮ ਗ੍ਰੇ ਹੁਣੀ ਜਿੱਤੇ ਸੀ ਰਿਪਬਲਿਕਨ ਤੋਂ, ਉਹ ਪੱਕੀ ਉਹਨਾਂ ਕੋਲ ਰਹਿ ਜਾਊਗੀ। ਡਿਸਟ੍ਰਿਕਟ 27 ਨਾਰਦਰਨ ਲਾਸ ਐਂਜਲਸ ਕਾਉਂਟੀ, ਜਿਹੜੀ ਕਿ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਜਾਰਜ ਵਾਈਟ ਸਾਈਡਸ ਦੇ ਕੋਲ ਆ, ਡੈਮੋਕ੍ਰੇਟਸ ਨੂੰ ਲੀਨ ਕਰਦੀ ਆ ਤੇ ਪੱਕੀ ਡੈਮੋਕ੍ਰੇਟਸ ਕੋਲ ਜਾਊਗੀ। ਇਸੇ ਤਰ੍ਹਾਂ ਡਿਸਟ੍ਰਿਕਟ 41 ਦੀ, ਡਿਸਟ੍ਰਿਕਟ 45, ਡਿਸਟ੍ਰਿਕਟ 47 ਤੇ ਡਿਸਟ੍ਰਿਕਟ 48 ਜਿਹੜਾ ਰਿਵਰਸਾਈਡ ਸੈਂਡੀਗੋ ਵਾਲਾ ਏਰੀਆ ਆ, ਜਿੱਥੇ ਦੇ ਡੈਰਲ ਆਈਸਾ ਹੈਗੇ ਆ GOP ਦੇ ਰਿਪਰੈਜ਼ੈਂਟੇਟਿਵ, ਉਹ ਲੂਜ਼ ਕਰ ਸਕਦੇ ਹੈਗੇ। ਸੋ ਇੰਨੀਆਂ ਸਾਰੀਆਂ ਜਿਹੜੀਆਂ ਆ ਉਹ ਡੈਮੋਕ੍ਰੇਟਸ ਜਾ ਸਕਦੀਆਂ ਹੈਗੀਆਂ। ਸੋ ਇਸ ਤੋਂ ਬਿਨਾਂ ਕਹਿੰਦੇ ਵੀ ਇਹ ਜਿਹੜਾ ਮੈਪ ਹੈਗਾ ਆ ਤੁਹਾਡੇ ਸੈਂਟਰਲ ਵੈਲੀ ਦਾ, ਜਿੱਥੇ GOP ਰਿਪਰੈਜ਼ੈਂਟੇਟਿਵ ਡੇਵਿਡ ਵਲਡਾਹੋ ਸੀ, ਉਹ ਵੀ ਜਿਹੜਾ ਆ ਚੇਂਜ ਕੀਤਾ ਜਾ ਸਕਦਾ, ਜਿੱਥੇ ਬੜੇ ਥੋੜੇ ਮਾਰਜਨ ਨਾਲ ਹੀ ਉਹ ਜਿੱਤੇ ਸੀ, ਤੇ ਉਹ ਡੈਮੋਕ੍ਰੇਟਸ ਦੇ ਕੋਲ ਜਾ ਸਕਦਾ। ਉੱਥੋਂ ਹੀ ਜਿਹੜੇ ਡਾਕਟਰ ਜਸਮੀਤ ਬੈਂਸ ਉਸੇ ਸੀਟ ਤੋਂ ਖੜੇ ਨੇ। ਸੋ ਜਿਸ ਹਿਸਾਬ ਦੇ ਨਾਲ ਮੈਪਸ ਚੇਂਜ ਹੋਣ ਜਾ ਰਹੇ ਆ, ਲੱਗਦਾ ਨਹੀਂ ਵੀ ਇੱਕ ਵੀ ਜਿਹੜਾ ਰਿਪਬਲਿਕਨ ਆ ਉਹ ਕੈਲੀਫੋਰਨੀਆ ਦੇ ਵਿੱਚੋਂ ਅਗਲੇ ਜਿਹੜੀ ਨਵੰਬਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ US ਕਾਂਗਰਸ ਦੀ, ਉਹ ਜਿੱਤੂਗਾ। ਆਪਾਂ ਕੱਲ ਵੀ ਇਸ ਦੇ ਬਾਰੇ ਗੱਲ ਕੀਤੀ ਸੀ ਹਰਜੋਤ ਸਿੰਘ ਜੀ, ਵੀ ਜਦੋਂ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਫੈਸਲਾ ਸੁਣਾ ਦਿੱਤਾ ਸੀਗਾ, ਉਦੋਂ ਬੇਸਿਕਲੀ ਇੱਕ ਫਲੱਡ ਗੇਟ ਜਿਹੜੇ ਉਹਨਾਂ ਨੇ ਖੋਲ੍ਹ ਦਿੱਤੇ ਸੀ ਵੀ ਭਾਈ ਸੂਬੇ ਹੀ ਜਿਹੜੇ ਇਸ ਦੇ ਉੱਤੇ ਫੈਸਲਾ ਕਰ ਸਕਦੇ ਆ, ਫੈਡਰਲ ਅਦਾਲਤਾਂ ਦੇ ਵਿੱਚ ਇਸ ਦੇ ਉੱਤੇ ਰੋਕ ਜਿਹੜੀ ਉਹ ਨਹੀਂ ਲਗਾਈ ਜਾ ਸਕਦੀ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਸੂਬੇ ਦੀ ਜਿਹੜੀ ਵੀ ਪੋਲੀਟੀਕਲ ਪਾਰਟੀ ਸੱਤਾ ਦੇ ਵਿੱਚ ਆ, ਉਹਨਾਂ ਨੂੰ ਫਿਰ ਜਿਹੜੀਆਂ ਮੌਜਾਂ ਜਿਹੜੀਆਂ ਇਸ ਦੇ ਵਿੱਚ ਲੱਗ ਜਾਂਦੀਆਂ। ਤੇ ਜਦੋਂ ਰਾਸ਼ਟਰਪਤੀ ਕਹਿਣ ਵੀ ਹਾਂ ਵੀ 5 ਸੀਟਾਂ ਮੈਨੂੰ ਇਸ ਤਰੀਕੇ ਦੇ ਨਾਲ ਜਿਤਾਓ, ਤਾਂ ਫਿਰ ਦੂਜਿਆਂ ਨੇ ਵੀ ਉਹੀ ਚੀਜ਼ਾਂ ਜਿਹੜੀਆਂ ਉਹ ਕਰਨ ਲੱਗ ਗਏ ਆ। ਸੋ ਗਲਤ ਨੂੰ ਗਲਤ ਜਿਹੜਾ ਉਹ ਕੱਟਦਾ ਆ, ਇਹ ਠੀਕ ਆ, ਦੋਨੋਂ ਗਲਤ ਨੇ। ਇਹ ਹੁਣ ਬੜਾ ਭੰਬਲ ਭੁੱਸਾ ਜਿਹੜਾ ਲੋਕਾਂ ਦੇ ਲਈ ਆ, ਪਰ ਬਾਕੀ ਲੋਕਾਂ ਨੂੰ ਕਲੈਰਿਟੀ ਤਾਂ
ਹੈਗੀ ਆ, ਸਿਆਣੇ ਹੀ ਨੇ ਸਾਰੇ ਵੀ ਕੀ ਕੁਛ ਜਿਹੜਾ ਇਸ ਟਾਈਮ ਇਹ ਚੱਲ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਹ ਇਸ ਵਾਰ ਜਿਹੜੀ ਨਿਊਜ਼ ਆ ਉਹ ਆ ਰਹੀ ਹੈ ਖੇਤੀਬਾੜੀ ਦੇ ਨਾਲ। ਕੈਲੀਫੋਰਨੀਆ ਦੇ ਜਿਹੜੇ ਐਲਮੰਡ ਫਾਰਮਸ ਆ ਉਹਦੇ ਵਿੱਚ ਕਹਿੰਦੇ ਵੀ ਇਸ ਵਾਰ ਇੱਕ ਤਾਂ ਚਲੋ ਬਦਾਮਾਂ ਦੇ ਭਾਅ ਪਹਿਲਾਂ ਟੁੱਟੇ ਪਏ ਆ, ਉਹਦੇ ਕਰਕੇ ਬਦਾਮਾਂ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਬੜੀ ਜਿਹੜੀ ਫਿਕਰਮੰਦੀ ਆ। ਤੇ ਉਧਰ ਕਹਿੰਦੇ ਵੀ ਜਿਹੜੀ ਪੈਸਟ ਇਨਫੈਸਟੇਸ਼ਨ ਆ ਉਸਨੇ ਬੁਰਾ ਹਾਲ ਕੀਤਾ ਪਿਆ ਆ। ਇਸ ਵਾਰ ਪ੍ਰੋਜੈਕਟ ਕੀਤਾ ਜਾ ਰਿਹਾ ਵੀ 3 ਲੱਖ ਤੇ ਸੌਰੀ $300 ਮਿਲੀਅਨ ਦਾ ਨੁਕਸਾਨ ਜਿਹੜੇ ਐਲਮੰਡ ਹੰਗਰੀ ਰੈਟਸ ਆ ਉਹਨਾਂ ਦੇ ਕਰਕੇ ਹੋ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇਸ ਟਾਈਮ ਜਿਹੜੇ ਰੈਟਸ ਦੀ ਇੱਕ ਹਿਸਾਬ ਦੇ ਨਾਲ ਪਲੇਗ ਹੀ ਫੈਲੀ ਪਈ ਆ। ਪਲੇਗ ਨਹੀਂ ਫੈਲੀ, ਮਤਲਬ ਵੀ ਇੰਨੇ ਕੁ ਜ਼ਿਆਦਾ ਜਿਹੜੇ ਰੈਟਸ ਆ ਵੀ ਉਹਨਾਂ ਦਾ ਨਿਜਾਤ ਪਾਉਣਾ ਉਹਨਾਂ ਨੂੰ ਬਹੁਤ ਔਖਾ ਹੋਇਆ ਪਿਆ ਤੇ ਨਾਲ ਕਾਟਵਾਂ ਦੇ ਉੱਤੇ। ਸੋ $300 ਮਿਲੀਅਨ ਦਾ ਕਹਿੰਦੇ ਵੀ ਕੰਬਾਈਨਡ ਕ੍ਰੌਪ ਲਾਸਿਸ ਤੇ ਇਨਫਰਾਸਟ੍ਰਕਚਰ ਡੈਮੇਜ ਜਿਹੜਾ ਆ ਉਹ ਹੋ ਰਿਹਾ ਹੈਗਾ ਆ। ਸੋ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਕੋਆਪਰੇਟਿਵ ਐਕਸਟੈਂਸ਼ਨ ਦੇ ਵਾਈਲਡ ਲਾਈਫ ਐਡਵਾਈਜ਼ਰ ਉਹਨਾਂ ਨੇ ਜਿਹੜਾ ਕਿਹਾ ਵੀ ਇਨਫਾਈਨਾਈਟ ਸੀ ਆਫ ਰੈਟਸ ਜਿਹੜੇ ਉਹ ਇਸ ਟਾਈਮ ਨਜ਼ਰ ਜਿਹੜੇ ਉਹ ਆ ਰਹੇ ਆ। ਰੂਫ ਰੈਟਸ ਜਿਨ੍ਹਾਂ ਨੂੰ ਬਲੈਕ ਰੈਟਸ ਵੀ ਜਿਹੜਾ ਉਹ ਆਖਿਆ ਜਾਂਦਾ ਆ, ਤੇ ਕਹਿੰਦੇ ਵੀ ਇਰੀਗੇਸ਼ਨ ਲਾਈਨਸ ਨੂੰ ਖਾ ਰਹੇ ਆ, ਜਿਹੜੀਆਂ ਬ੍ਰਾਂਚਿਸ ਆ ਉਹਨਾਂ ਦੇ ਤਣਿਆਂ ਨੂੰ ਜਿਹੜਾ ਉਹ ਖਾ ਰਹੇ ਆ, ਸਿੱਧੇ ਜਿਹੜੇ ਆ ਐਲੀਮੈਂਟ ਜੋ ਇਸ ਟਾਈਮ ਪੱਕ ਰਹੇ ਆ ਉਹਨਾਂ ਨੂੰ ਉਹ ਖਾਣ ਦੇ ਵਿੱਚ ਲੱਗੇ ਹੋਏ ਆ। ਕਹਿੰਦੇ ਦੇ ਆਰ ਐਵਰੀਵੇਅਰ, ਅੰਡਰਗਰਾਊਂਡ ਆਬਵੀਅਸਲੀ ਖੁੱਡਾਂ ਦੇ ਵਿੱਚ ਜਿਹੜੇ ਉਹ ਰਹਿੰਦੇ ਆ। ਸੋ ਕਿਸਾਨਾਂ ਦੇ ਲਈ ਇਸ ਟਾਈਮ ਇੱਥੇ ਸੈਨ ਮਕੀਨ ਵੈਲੀ ਦੇ ਵਿੱਚ ਕਹਿ ਲਓ ਜਾਂ ਸੈਂਟਰਲ ਵੈਲੀ ਦੇ ਵਿੱਚ ਕਹਿ ਲਓ ਵੀ ਇੰਨਾ ਜਿਹੜਾ ਨੁਕਸਾਨ ਆ ਉਹ ਪਹੁੰਚਾ ਰਹੇ ਆ। ਇੱਕ ਫਾਰਮਰ ਤਾਂ ਇਹ ਕਹਿ ਰਿਹਾ ਵੀ ਭਾਈ ਮੇਰੀ 50% ਜਿਹੜੀ ਕ੍ਰੌਪ ਲਾਸ ਆ ਇਸ ਵਾਰ ਰੈਟਸ ਦੇ ਕਰਕੇ ਜਿਹੜੀ ਉਹ ਹੋ ਜਾਣੀ ਹੈਗੀ ਆ। ਸੋ ਖਾਸਾ ਨੁਕਸਾਨ ਆ। ਇੱਕ ਪਾਸੇ ਭਾਅ ਟੁੱਟਾ ਪਿਆ ਆ ਤੇ ਦੂਜੇ ਪਾਸੋਂ ਇਹਨਾਂ ਚੂਹਿਆਂ ਨੇ ਕੰਮ ਖਰਾਬ ਕੀਤਾ ਪਿਆ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਇੱਕ ਬੜੀ ਮਾੜੀ ਖਬਰ ਆ ਰਹੀ ਹੈ ਵੀ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਖਬਰ ਪਹਿਲਾਂ ਸਾਂਝੀ ਕੀਤੀ ਸੀ ਵੀ ਆਈਸ ਵਾਲਿਆਂ ਨੇ ਲਾਸ ਐਂਜਲਸ ਏਰੀਏ ਦੇ ਵਿੱਚ ਰੇਡਸ ਮਾਰੀਆਂ ਹੈਗੀਆਂ। ਉਹਨਾਂ ਨੇ ਮਨਰੋਵੀਆ ਜਿਹੜਾ ਹੈਗਾ ਟਾਊਨ ਉੱਥੇ ਦੇ ਇੱਕ ਹੋਮ ਡਿਪੂ ਦੇ ਉੱਤੇ ਜਿਹੜੀ ਰੇਡ ਮਾਰੀ, ਜਿੱਥੋਂ ਇੱਕ ਬੰਦਾ ਜਿਹੜਾ ਭੱਜਦਾ ਹੋਇਆ ਬਚਦਾ ਹੋਇਆ ਹਾਈਵੇ 210 ਨੂੰ ਕ੍ਰਾਸ ਕਰਨ ਲੱਗਾ ਤੇ ਉੱਥੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਇਹ ਸਵੇਰੇ 10 ਕੁ ਵਜੇ ਦੇ ਕਰੀਬ ਵਾਪਰਿਆ। ਮੋਨਰੋਵੀਆ ਦਾ ਸਿਟੀ ਮੈਨੇਜਰ ਡਾਇਲਨ ਫੀਕ ਉਹਨਾਂ ਨੇ ਕਨਫਰਮ ਕੀਤਾ ਵੀ ਆਈਸ ਦੀ ਐਕਟੀਵਿਟੀ ਦੇ ਕਾਰਨ ਹੀ ਇਹ ਵਾਪਰਿਆ ਹੈਗਾ। ਜੋ ਹੋਮ ਡਿਪੂ ਸਟੋਰ ਹੈਗਾ ਉਹ ਮਾਊਂਟੇਨ ਐਵਨਿਊ ਦੇ ਉੱਤੇ ਹੈਗਾ ਤੇ ਇਹ ਜੋ ਬੰਦਾ ਸੀ ਇਹ ਉੱਥੋਂ ਭੱਜਿਆ ਤੇ ਦੂਸਰੇ ਪਾਸੇ ਦੇਖ ਨਹੀਂ ਸਕਿਆ ਤੇ ਵੀ ਕਾਰ ਆ ਰਹੀ ਆ ਤੇ ਉਹਦੇ ਵਿੱਚ ਵੱਜ ਕੇ ਉਹਦੀ ਮੌਤ ਹੋ ਗਈ। ਉਹਨੂੰ ਹਸਪਤਾਲ ਜ਼ਰੂਰ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ ਹੈਗਾ। ਸੋ ਮੋਨਰੋਵੀਆ ਦੇ ਜਿਹੜਾ ਸ਼ਹਿਰ ਆ ਲਾਸ ਐਂਜਲਸ ਦੇ ਬਿਲਕੁਲ ਲਾਗੇ ਹੀ ਆ, ਉੱਥੇ ਸਵੇਰੇ ਆਈਸ ਵਾਲਿਆਂ ਨੇ ਰੇਡ ਮਾਰੀ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਨਬਰਾਸਕਾ ਓਮਾਹਾ ਤੋਂ। ਯੂਐਸ ਅਟਾਰਨੀ ਆਫਿਸ ਜਿਹੜੇ ਨਬਰਾਸਕਾ ਦੇ ਆ ਉਹਨਾਂ ਨੇ ਕਿਹਾ ਵੀ 5 ਜਾਣਿਆਂ ਨੂੰ ਕਸਟਡੀ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਕਾਰਨ ਕੀ ਆ ਵੀ ਉਹਨਾਂ ਦੇ ਦੁਆਰਾ ਹਿਊਮਨ ਟ੍ਰੈਫਿਕਿੰਗ, ਮਨੁੱਖੀ ਤਸਕਰੀ, ਨਸ਼ਾ ਤਸਕਰੀ ਤੇ ਸੈਕਸ ਟ੍ਰੈਫਿਕਿੰਗ ਦਾ ਜਿਹੜਾ ਰੈਕਟ ਆ ਰਿੰਗ ਆ ਉਹ ਚਲਾਇਆ ਜਾ ਰਿਹਾ ਸੀ। ਇਹ 5 ਜਾਣੇ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ, ਜਿਨ੍ਹਾਂ ਚੋਂ ਇਹਨਾਂ ਨੇ 4 ਜਣਿਆਂ ਨੂੰ ਕਸਟਡੀ 'ਚ ਲੈ ਲਿਆ। ਇਹ ਪੰਜੇ ਦੇ ਪੰਜੇ ਹੀ ਭਾਰਤੀ ਮੂਲ ਦੇ ਦੱਸੇ ਜਾਂਦੇ ਆ। ਕੇਤਨ ਕੈਂਟਾ ਕੁਮਾਰ ਚੌਧਰੀ, ਕੈਨ ਚੌਧਰੀ 36 ਸਾਲਾਂ, ਐਲਕਹੌਰਨ ਨਿਊ ਇੰਗਲੈਂਡ। ਰਸ਼ਮੀ ਅਜੀਤ ਸਮਾਨੀ, ਫਾਲਗੁਨੀ ਸਮਾਨੀ 42 ਸਾਲਾਂ ਦੀ, ਇਹ ਵੀ ਉਸੇ ਥਾਂ ਦੀ। ਅਮਿਤ ਪ੍ਰਹਲਾਦ ਬਾਈ ਚੌਧਰੀ 32 ਸਾਲਾਂ ਦਾ, ਅਮਿਤ ਦੇ ਨਾਮ ਨਾਲ ਜਾਣਿਆ ਜਾਂਦਾ, ਓਮਾਹਾ ਤੋਂ। ਅਮਿਤ ਬਾਬੂ ਬਾਈ ਚੌਧਰੀ, ਮੈਟ ਕਰਕੇ ਜਾਣਿਆ ਜਾਂਦਾ, 33 ਸਾਲਾਂ ਦਾ, ਓਮਾਹਾ ਤੋਂ। ਮਹੇਸ਼ ਕੁਮਾਰ ਚੌਧਰੀ, ਮਹੇਸ਼ ਦੇ ਨਾਮ ਨਾਲ ਜਾਣਿਆ ਜਾਂਦਾ, 38 ਸਾਲਾਂ ਦਾ, ਨਾਰਥਫੋਕ ਨਿਊ ਇੰਗਲੈਂਡ ਤੋਂ। ਇਹਨਾਂ ਸਾਰਿਆਂ ਨੂੰ ਜਿਹੜਾ ਉਹ ਚਾਰਜ ਕੀਤਾ ਗਿਆ ਹੈਗਾ ਆ। 14 ਤੋਂ ਵੱਧ ਥਾਵਾਂ ਦੇ ਉੱਤੇ ਇਹਨਾਂ ਦੇ ਹੋਟਲ ਮੋਟਲਸ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਛਾਪੇਮਾਰੀ ਜਿਹੜੀ ਉਹ ਕੀਤੀ ਗਈ। ਸੈਲੂਨਸ ਬਰੋ ਐਂਡ ਲੈਸ਼ ਕਰਕੇ ਇਹਨਾਂ ਨੇ ਬਣਾਏ ਹੋਏ ਸੀ। ਯੂਐਸ ਅਟਾਰਨੀ ਆਫਿਸ ਨੇ ਦੱਸਿਆ ਵੀ 10 ਜਿਹੜੇ ਬੱਚੇ ਚਿਲਡਰਨ ਉਹਨਾਂ ਨੂੰ ਧੱਕੇ ਦੇ ਨਾਲ ਉੱਥੇ ਕੰਮ ਜਿਹੜਾ ਉਹ ਕਰਵਾਇਆ ਜਾ ਰਿਹਾ ਸੀ। ਇੱਕ ਹਿਸਾਬ ਦੇ ਨਾਲ ਬੰਧੂਆ ਮਜ਼ਦੂਰੀ ਸੀ। ਲਿਟਲ ਟੂ ਨੋ ਪੇ ਜਿਹੜੀ ਆ ਉਹ ਉਹਨਾਂ ਨੂੰ ਮਿਲ ਰਹੀ ਸੀ। ਇਹਨਾਂ 10 ਬੱਚਿਆਂ ਨੂੰ ਉੱਥੇ ਬਚਾਇਆ ਗਿਆ ਆ। ਇਸ ਤੋਂ ਇਲਾਵਾ 17 ਜਾਣੇ ਜਿਹੜੇ ਹੋਰ ਆ ਉਹਨਾਂ ਨੂੰ ਰੈਸਕਿਊ ਜਿਹੜਾ ਆ ਇਹਨਾਂ ਨੇ
ਕੀਤਾ ਹੈਗਾ ਆ। ਸੋ ਵਿਕਟਮਸ ਕਹਿੰਦੇ ਵੀ ਉਹਨਾਂ ਡਿਫੈਂਡੈਂਟਸ ਨੂੰ ਉੱਥੇ ਹੋਟਲ ਦੇ ਵਿੱਚ ਰਹਿਣ ਦੇ ਲਈ, ਲੇਬਰ ਦੇ ਲਈ ਐਕਸਪਲੋਇਟ ਕੀਤਾ ਜਿਹੜਾ ਉਹ ਜਾ ਰਿਹਾ ਸੀਗਾ। ਇੱਕ ਤੋਂ ਵੱਧ ਜਿਹੜੇ ਡਿਫੈਂਡੈਂਟ ਆ ਉਹਨਾਂ ਨੂੰ ਸੈਕਸ ਟ੍ਰੈਫਿਕਿੰਗ ਦੇ ਵਿੱਚ ਅੰਗੇਜ ਹੋਣ ਦੇ ਵੀ ਜਿਹੜੇ ਚਾਰਜ ਆ ਉਹ ਲੱਗੇ ਆ। ਉੱਤੋਂ ਹਰਜੋਤ ਸਿੰਘ ਜੀ ਵੀ ਜਿਹੜੇ ਇਹਨਾਂ ਨੇ ਹੋਟਲ ਮੋਟਲਾਂ ਦੇ ਵਿੱਚ ਰੱਖੇ ਸੀ, ਉਹ ਇੰਨੇ ਕੁ ਮੰਦੇ ਜਿਹੜੇ ਉਹ ਹਾਲ ਸੀਗੇ, ਕਹਿੰਦੇ ਵੀ ਉਹਨਾਂ ਨੂੰ ਭੁੰਜੇ ਸੌਣਾ ਪੈਂਦਾ ਸੀਗਾ, ਕਾਕਰੋਚ ਹੀ ਕਾਕਰੋਚ ਸੀ, ਅਨਹੈਲਦੀ ਕੰਡੀਸ਼ਨਸ ਦੇ ਵਿੱਚ ਉੱਥੇ ਉਹਨਾਂ ਨੂੰ ਰੱਖਿਆ ਜਿਹੜਾ ਉਹ ਜਾ ਰਿਹਾ ਸੀ। ਇਹਨਾਂ ਦੇ ਵਿੱਚੋਂ ਲੱਗਦਾ ਕੋਈ ਪਟੇਲ ਦਾ ਵੀ ਸ਼ਾਇਦ ਰਿਸ਼ਤੇਦਾਰ ਹੋਵੇ, ਕਿਉਂਕਿ ਇਹਨਾਂ 5 ਜਣਿਆਂ ਚੋਂ ਕਈਆਂ ਨੇ ਧੋਖੇ ਦੇ ਨਾਲ ਯੂ ਵੀਜ਼ਾ ਓਬਟੇਨ ਕਰਨ ਦੀ ਵੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ। ਮਨੀ ਲਾਂਡਰਿੰਗ ਦੇ ਵੀ ਚਾਰजेस ਇਹਨਾਂ ਦੇ ਉੱਤੇ ਲੱਗੇ ਆ। 5,65,000 ਤੋਂ ਵੱਧ ਜਿਹੜਾ ਕੈਸ਼ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਕੋਲੋਂ ਮਿਲਿਆ। ਇਲੀਗਲ ਡਰੱਗ ਟ੍ਰੈਫਿਕਿੰਗ ਜਿਹੜੀ ਆ ਉਹ ਵੀ ਇਹ ਕਰ ਰਹੇ ਸੀ। ਯੂਐਸ ਦੇ ਅਟਾਰਨੀ ਲੈਸਲੀ ਵੁਡਸ ਨੇ ਜਿਹੜਾ ਉਹ ਕਿਹਾ ਵੀ ਇਸ ਤੋਂ ਜ਼ਿਆਦਾ ਘਿਨਾਉਣਾ ਕੰਮ ਹੋ ਹੀ ਨਹੀਂ ਸਕਦਾ ਵੀ ਤੁਸੀਂ ਦੂਜੇ ਹੋਰ ਮਨੁੱਖਾਂ ਨੂੰ ਤਸਕਰੀ ਦੇ ਵਿੱਚ ਜਿਹੜਾ ਉਹ ਵਰਤੋ, ਪ੍ਰੋਫਿਟ ਦੇ ਲਈ ਉਹਨਾਂ ਨੂੰ ਵਰਤੋ, ਪਲੇਜਰ ਦੇ ਲਈ ਵਰਤੋ, ਉਹਨਾਂ ਨੂੰ ਓਪਰੈਸ ਕਰਕੇ ਰੱਖੋ, ਬੰਧਕ ਬਣਾ ਕੇ ਰੱਖੋ, ਟਰੈਪ ਕਰਕੇ ਰੱਖੋ ਤੇ ਉਹਨਾਂ ਤੋਂ ਇੱਕ ਹਿਸਾਬ ਦੇ ਨਾਲ ਬੰਧੂਆ ਮਜ਼ਦੂਰੀ ਜਿਹੜੀ ਉਹ ਕਰਾਓ। ਉਹਨਾਂ ਨੇ ਕਿਹਾ ਵੀ ਜੇ ਇਸ ਤਰੀਕੇ ਦੇ ਦਰਿੰਦੇ ਇੱਥੇ ਰਹਿੰਦੇ ਆ ਤੇ ਇਹ ਸਾਡਾ ਫਰਜ਼ ਆ ਵੀ ਅਜਿਹੇ ਦਰਿੰਦਿਆਂ ਨੂੰ ਜਿਹੜਾ ਉਹ ਅਸੀਂ ਫੜੀਏ ਤੇ ਇਹਨਾਂ ਨੂੰ ਫਿਰ ਬਣਦੀ ਜਿਹੜੀ ਸਜ਼ਾ ਆ ਉਹ ਬਣਾਈ ਜਾਵੇ। ਲੋਕਲ ਲਾ ਐਨਫੋਰਸਮੈਂਟ, FBI ਤੇ ਹੋਰ ਜਿਹੜੀਆਂ ਏਜੰਸੀਜ਼ ਨੇ ਇਸ ਦੇ ਵਿੱਚ ਮਦਦ ਕਰਕੇ ਇਹਨਾਂ 5 ਜਾਣਿਆਂ ਨੂੰ ਚਾਰਜ ਕੀਤਾ। 4 ਜਾਣੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ। 10 ਬੱਚੇ, 17 ਜਿਹੜੇ ਅਡਲਟ ਆ ਉਹ ਇਹਨਾਂ ਦੇ ਚੁੰਗਲ ਦੇ ਵਿੱਚੋਂ ਜਿਹੜੇ ਉਹ ਫਸਾਏ ਹੈਗੇ ਆ। ਭਾਰਤੀਆਂ ਦੇ ਦੁਆਰਾ ਲਗਾਤਾਰ ਇਦਾਂ ਦੀਆਂ ਜਿਹੜੀਆਂ ਕਰਤੂਤਾਂ ਆ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ ਤੇ ਇਸ ਦਾ ਜਿਹੜਾ ਪਰਦਾਫਾਸ਼ ਨਬਰਾਸਕਾ ਦੇ ਵਿੱਚ ਜੋ ਇਹ ਰਿੰਗ, ਜੋ ਇਹ ਰੈਕਟ, ਹਿਊਮਨ ਟ੍ਰੈਫਿਕਿੰਗ, ਡਰੱਗ ਟ੍ਰੈਫਿਕਿੰਗ, ਸੈਕਸ ਟ੍ਰੈਫਿਕਿੰਗ, ਮਨੀ ਲਾਂਡਰਿੰਗ ਦਾ ਇਹਨਾਂ ਦੇ ਦੁਆਰਾ ਚਲਾਇਆ ਜਾ ਰਿਹਾ ਸੀ, ਉਹ ਇਸ ਟਾਈਮ ਸਾਹਮਣੇ ਆ। ਮੋਦੀ ਇੱਕ ਪਾਸੇ ਕਹਿੰਦਾ ਆ ਵੀ ਮੇਰਾ ਜਿਹੜਾ ਜੀ ਪ੍ਰਿਯ ਮਿੱਤਰ ਆ, ਅਮਰੀਕਾ ਦੇ ਨਾਲ ਸਾਡੀ ਯਾਰੀ ਇੰਨੀ ਆ, ਤੇ ਅਮਰੀਕਾ 'ਚ ਉਦੋਂ ਆ ਕੇ ਲੋਕ ਕਿੱਦਾਂ ਦੀਆਂ ਜਿਹੜੀਆਂ ਕਰਤੂਤਾਂ ਆ ਉਹ ਕਰ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਗ੍ਰੈਗਰੀ ਰੋਦਰੀਗਸ, ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਵੀ ਇਹ ਇੱਕ ਗਾਰਡ ਸੀਗਾ, ਐਕਸ ਗਾਰਡ ਸੀ ਜੋ ਕੈਲੀਫੋਰਨੀਆ ਦੀ ਬੀਬੀਆਂ ਦੀ ਜੇਲ੍ਹ ਹੈਗੀ ਆ, ਵਿਮਨਸ ਪ੍ਰਿਜ਼ਨ। ਉਹਨੂੰ 224 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ ਫॉर ਸੈਕਸ਼ੂਅਲ ਅਬਿਊਜ਼। ਸੋ ਗ੍ਰੈਗਰੀ ਜੋ ਰੋਦਰੀਗਸ ਆ ਇਹ ਗਾਰਡ ਸੀਗਾ। ਇਹਦੇ ਤੇ ਲਗਭਗ 60 ਚਾਰजेस ਸੀਗੇ। 9 ਬੀਬੀਆਂ ਨੇ ਲਾਏ ਸੀ ਵੀ ਇਨ ਕਸਟਡੀ ਉਹਨਾਂ ਦਾ ਰੇਪ, ਬੈਟਰੀ, ਇਹ ਸਾਰੇ ਚਾਰजेस ਇਹਦੇ ਤੇ ਲੱਗੇ ਸੀਗੇ। ਗਾਰਡੀਅਨ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਇਨਵੈਸਟੀਗੇਸ਼ਨ ਰਿਪੋਰਟ 2023 ਦੇ ਵਿੱਚ ਛਾਪੀ ਸੀ ਕਿ ਕਿੱਦਾਂ ਇਹ ਸਾਰਾ ਕੁਝ ਇਸ ਜੇਲ੍ਹ ਦੇ ਵਿੱਚ ਵਾਪਰਦਾ ਰਿਹਾ। ਕਹਿੰਦੇ ਵੀ ਰੋਦਰੀਗਜ਼ ਦੇ ਉੱਤੇ ਅਬਿਊਜ਼ ਦੇ ਚਾਰजेस 2014 ਚ ਲੱਗੇ ਸੀ ਤੇ ਉੱਥੇ ਦੀ ਜਿਹੜੀ ਉਹਨਾਂ ਦੀ ਫੋਰਸ ਹੈਗੀ ਆ ਕਰੈਕਸ਼ਨ ਫੈਸਿਲਿਟੀ ਦੀ, ਉਹਨਾਂ ਨੇ ਕੋਈ ਵੀ ਉਹਦੇ ਚਾਰਜ ਨਹੀਂ ਲਿਆ, ਬਲਕਿ ਇਹ ਕੀਤਾ ਵੀ ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਹੋਰ ਪਨਿਸ਼ ਕੀਤਾ। ਉਹ ਤੋਂ ਬਾਅਦ ਜਦੋਂ ਫਿਰ ਜ਼ਿਆਦਾ ਰੌਲਾ ਪਿਆ ਤੇ ਫਿਰ ਉਹਨੂੰ ਜਾ ਕੇ ਕਿਤੇ ਉਹ ਜਿਹੜਾ ਟਰਮੀਨੇਟ ਕੀਤਾ। ਇਕੱਲਾ ਉਹ ਨਹੀਂ, ਫਿਰ ਹੋਰ 4 ਜਿਹੜੇ ਆ ਲੋਕ ਉਹਨਾਂ ਨੂੰ ਵੀ ਟਰਮੀਨੇਟ ਕੀਤਾ ਗਿਆ ਸੀ। ਰੋਦਰੀਗਸ ਨੇ ਲਗਭਗ 27 ਸਾਲ ਇਸ ਜੇਲ੍ਹ ਦੇ ਵਿੱਚ ਜਿਹੜਾ ਕੰਮ ਕੀਤਾ ਤੇ ਹਾਲਾਂਕਿ ਉੱਥੇ ਕਹਿੰਦੇ ਵੀ ਕੈਮਰੇ ਵੀ ਲੱਗੇ ਹੋਏ ਸੀ, ਸਾਰਾ ਕੁਝ ਸੀ, ਪਰ ਉਹ ਕੈਮਰੇ ਵਗੈਰਾ ਜਿਹੜੇ ਆ ਉਹਨਾਂ ਨੂੰ ਚੇਂਜ ਕਰ ਦਿੰਦੇ ਸੀ, ਉਹਨਾਂ ਦੀ ਡਾਇਰੈਕਸ਼ਨ ਜਾਣੀ ਕਿ। ਜੀ ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਸੈਨੋਜ਼ੇ ਦੇ ਵਿੱਚ ਜਿਹੜਾ ਸਾਊਥ ਬਾਉਂਡ 101 ਹਾਈਵੇ ਆ ਉਹ ਸ਼ਟ ਡਾਊਨ ਅੱਜ ਕਰਨਾ ਜਿਹੜਾ ਉਹ ਪੈ ਗਿਆ ਸੀਗਾ। ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਵੀ ਇੱਕ ਪੈਡੈਸਟਰੀਅਨ ਦੀ ਉੱਥੇ ਮੌਤ ਜਿਹੜੀ ਉਹ ਹੋ ਗਈ ਸੀਗੀ। ਸੋ ਪੈਡੈਸਟਰੀਅਨ ਦੀ ਡੈਥ ਹੋਣ ਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਇਹ 101 ਆ ਓਵਰਪਾਸ ਜਿਹੜਾ ਸੀਗਾ ਉਸ ਨੂੰ 101 ਨੂੰ ਜਿਹੜਾ ਉਹ ਬੰਦ ਕਰਨਾ ਪਿਆ। ਇਹ ਕਹਿੰਦੇ ਵੀ ਤਕਰੀਬਨ ਸਵੇਰੇ ਅੱਜ ਉੱਥੇ ਮੱਕੀ ਰੋਡ, ਜਿੱਥੇ ਆਪਣਾ ਇਨਫੈਕਟ ਹਰਜੋਤ ਸਿੰਘ ਜੀ ਸਟੂਡੀਓ ਆ, ਮੱਕੀ ਰੋਡ ਦੇ ਉੱਤੇ ਗਾਂਹ ਜਾਈਏ ਤਾਂ ਉੱਥੇ 101 ਦੇ ਨਾਲ ਜਿੱਥੇ ਐਗਜ਼ਿਟ ਨਿਕਲਦਾ ਆ, ਉੱਥੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਹੈ। 40 ਸਾਲਾਂ ਦੀ ਔਰਤ ਸੀਗੀ ਪੈਡੈਸਟਰੀਅਨ, ਉਸ ਨੂੰ ਮੌਕੇ ਤੇ ਹੀ ਮ੍ਰਿਤ ਘੋਸ਼ਿਤ ਕੀਤਾ ਜਿਹੜਾ ਹੋ ਗਿਆ ਆ। ਸੋ ਕਈ ਘੰਟਿਆਂ ਦੇ ਲਈ ਉਸ ਨੂੰ ਜਿਹੜਾ ਉਹ ਬੰਦ ਕਰਨਾ ਜਿਹੜਾ ਉਹ ਪਿਆ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਡਾਇਵਰਜਨ ਉੱਥੇ ਲਾਈ ਗਈ ਤਾਂ ਜੋ ਲੋਕ ਆਪੋ ਆਪਣੇ
ਰਾਹਾਂ ਦੇ ਉੱਤੇ ਜਿਹੜਾ ਤੁਰ ਸਕਣ। ਬਾਅਦ ਦੁਪਹਿਰ 2 ਵਜੇ ਫਿਰ ਦੁਬਾਰਾ ਹਾਈਵੇ ਨੂੰ ਓਪਨ ਕੀਤਾ ਗਿਆ ਹੈਗਾ ਆ। ਬ੍ਰਿਟੇਨ ਦੀ ਸਿਟੀ ਕੌਂਸਲ ਨੇ ਇੱਕ ਬਿੱਲ ਪਾਸ ਕਰ ਦਿੱਤਾ ਜਿਹਦੇ ਮੁਤਾਬਕ $30 ਮਿਲੀਅਨ ਜਿਹੜੇ ਅਪਰੂਵ ਕੀਤੇ ਗਏ ਆ ਤਾਂ ਕਿ ਜਿਹੜਾ ਫ੍ਰਿਜ਼ਨੋ ਦੀ ਨਵੀਂ ਜਿਹੜੀ ਪੁਲਿਸ ਡਿਪਾਰਟਮੈਂਟ ਦਾ ਬਿਲਡਿੰਗ ਆ ਉਸ ਨੂੰ ਜਿਹੜਾ ਰੀਡਿਜ਼ਾਈਨ ਕੀਤਾ ਜਾਵੇ ਤੇ ਜਿਹੜਾ ਲੀਜ਼ ਕੀਤੀ ਗਈ ਆ ਬਿਲਡਿੰਗ ਉਸ ਨੂੰ ਜਿਹੜਾ ਨਵਾਂ ਆਫਿਸ ਜਿਹੜਾ ਆ ਐਜ਼ ਏ ਪੁਲਿਸ ਹੈੱਡਕੁਆਟਰ ਵਰਤਿਆ ਜਾਊਗਾ। ਸੋ ਫ੍ਰਿਜ਼ਨੋ ਸਿਟੀ ਕੌਂਸਲ ਨੇ ਇਹ 2314 ਮੈਰੀ ਪੋਸਾ ਸਟਰੀਟ ਜੋ ਆ ਉੱਥੇ ਇਹ ਨਵਾਂ ਜਿਹੜਾ ਪੁਲਿਸ ਦਾ ਹੈੱਡ ਆਫਿਸ ਆ ਉਹ ਬਣ ਜਾ ਰਿਹਾ। ਉਹਦੇ ਲਈ $30 ਮਿਲੀਅਨ ਦਿੱਤੇ ਹੈਗੇ। ਜੀ ਜੋ ਸਿੰਘ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਤੁਹਾਨੂੰ ਹਾਲ ਦੱਸਦੇ ਜਾਈਏ ਤਾਂ ਅੱਜ ਮਾਰਕੀਟ ਡਾਊ ਜੋਨ ਦੇ ਵਿੱਚ 11 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 44,911 ਦੇ ਉੱਤੇ ਬੰਦ ਹੋਇਆ। S&P 2 ਪੁਆਇੰਟ ਵੱਧ ਕੇ 6400 ਤੇ 69 ਤੇ ਬੰਦ ਹੋਇਆ। ਨੈਸਡੈਕ 2 ਪੁਆਇੰਟ ਘਟ ਕੇ 21,711 ਦੇ ਉੱਤੇ। ਸੋਨੇ ਦਾ ਭਾਅ $3383 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ, 10 year yield 4.28%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,18,300, ਇਥੀਰੀਅਮ 6500 ਤੇ $63 ਦੇ 4500 ਤੇ $63 ਦੇ ਬਰਾਬਰ ਚੱਲ ਰਿਹਾ। 6500 ਸੁਣ ਕੇ ਤਾਂ ਸਾਰਿਆਂ ਨੇ ਛਾਲਾਂ ਮਾਰੀਆਂ ਹੋਣੀਆਂ, ਨਹੀਂ 4500 ਤੇ ਹੀ ਆ ਜੀ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $283 ਤੇ 70 ਪੈਸੇ। $1 ਦੇ ਬਰਾਬਰ ਇੰਡੀਆ ਦੇ $87 ਤੇ 69 ਪੈਸੇ। ਜੀ ਤੇ ਬਾਕੀ ਹਰਜੋਤ ਸਿੰਘ ਜੀ, ਕੱਲ ਨੂੰ ਐਂਕਰੇਜ ਅਲਾਸਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਤੇ ਪੁਤਿਨ ਦੀ ਮੁਲਾਕਾਤ ਜਿਹੜੀ ਉਹ ਹੋਣ ਜਾ ਰਹੀ ਆ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ, ਕਹਿੰਦੇ ਰਸ਼ੀਆ ਤੇ ਯੂਕਰੇਨ ਦੋਨੋਂ ਹੀ ਮੰਨਦੇ ਆ ਵੀ ਜਿਹੜੀ ਟਰੰਪ ਦੀ ਸਮਿਟ ਆ ਉਹ ਪੁਤਿਨ ਦੇ ਲਈ ਵੱਡੀ ਜਿਹੜੀ ਉਹ ਜਿੱਤ ਹੈਗੀ ਆ। ਸੋ ਯੂਕਰੇਨ ਦੇ ਵੀ ਇਸ ਟਾਈਮ ਪੱਤੇ ਵਿਕੇ ਪਏ ਆ। ਉਹਦੇ ਜਿਹੜੇ ਇਲਾਕੇ ਰਸ਼ੀਅਨ ਬੋਲਦੇ ਇਲਾਕੇ ਆ, ਲੱਗਦਾ ਵੀ ਸ਼ਾਇਦ ਉਹਦੇ ਹੱਥੋਂ ਜਾ ਸਕਦੇ ਆ। ਕੱਲ ਰਾਸ਼ਟਰਪਤੀ ਟਰੰਪ ਕਹਿ ਕੁਛ ਰਹੇ ਨੇ, ਬੜੇ ਦਿਨਾਂ ਤੋਂ ਉਹਨੂੰ ਅੱਖਾਂ ਦਿਖਾ ਰਹੇ ਨੇ ਪੁਤਿਨ ਨੂੰ। ਕੀ ਸਟਾਂਸ ਲੈਂਦੇ ਨੇ, ਕੀ ਅਸਲ ਦੇ ਵਿੱਚ ਫੈਸਲਾ ਹੁੰਦਾ ਆ, ਉਸ ਦੇ ਉੱਤੇ ਸਾਰੀ ਦੁਨੀਆ ਦੀ ਇਸ ਟਾਈਮ ਨਜ਼ਰ ਬਣੀ ਪਈ ਆ। ਸੋ ਆਪਾਂ ਵੀ ਤੁਹਾਨੂੰ ਉਸ ਦੇ ਬਾਰੇ ਅਪਡੇਟ ਕਰਦੇ ਰਹਾਂਗੇ। ਇਹ ਵੀ ਦੱਸਦੇ ਜਾਈਏ ਵੀ ਜਿਹੜਾ ਪੁਟਿਨ ਆ ਰਸ਼ੀਆ ਦਾ ਪ੍ਰੈਜ਼ੀਡੈਂਟ ਆ ਉਹਦੇ ਅਰੈਸਟ ਵਾਰੰਟ ਵੀ ਜਾਰੀ ਕੀਤੇ ਗਏ ਹੋਏ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ, ਕਿਉਂਕਿ ਇੰਨੇ ਲੋਕਾਂ ਦਾ ਜਿਹੜਾ ਕਤਲੇਆਮ ਹੋਇਆ ਹੈਗਾ ਯੂਕਰੇਨ ਦੇ ਵਿੱਚ ਇਹਨਾਂ ਜਿਹੜੀ ਜੰਗ ਨਾਲ ਸ਼ੁਰੂ ਕੀਤਾ ਸੀ ਤੇ ਹੁਣ ਟਰੰਪ ਹੁਣੀ ਜਿਹੜੇ ਆ ਉਹਦੇ ਨਾਲ ਹੱਥ ਮਿਲਾਉਣ ਜਾ ਰਹੇ ਜੀ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।